ਵੀਡੀਓ ਮੈਂ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਮੌਜੂਦ ਹਾਂ ਜਨਮ ਸਥਾਨ ਨਨਕਾਣਾ ਸਾਹਿਬ 'ਚ ਤੇ ਮੇਰੇ ਨਾਲ ਮੌਜੂਦ ਆ ਇੱਕ ਇੰਡੀਆ ਤੋਂ ਆਏ ਹੋਏ ਸਰਦਾਰ ਜੀ ਬਾਬਾ ਜੀ ਤੇ ਇੱਕ ਪਾਕਿਸਤਾਨੀ ਮੁੰਡਾ। ਇਹਨਾਂ ਦੋਵਾਂ ਦੇ ਨਾਲ ਅੱਜ ਗੱਲ ਕਰਦੇ ਹਾਂ ਕਿ ਇੰਡੀਅਨ ਬਾਬਾ ਤੇ ਪਾਕਿਸਤਾਨੀ ਮੁੰਡੇ ਦੀ ਆਪਸ 'ਚ ਕੀ ਗੱਲਬਾਤ ਇੱਥੇ ਹੋ ਰਹੀ ਸੀ। ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ। ਬਹੁਤ ਵਧੀਆ ਲੱਗਾ ਜੀ ਇੱਥੇ ਆਣ ਕੇ। ਅਸੀਂ ਪਹਿਲੋਂ ਆਪਣੇ ਪੰਜਾ ਸਾਹਿਬ ਗਏ ਸੀਗੇ, ਬੜਾ ਲੋਕਾਂ ਦਾ ਰਿਸਪੌਂਸ ਮਿਲਿਆ। ਲੋਕਾਂ ਨੇ ਬਹੁਤ ਹੀ ਮਤਲਬ ਸਾਡੇ ਨਾਲ ਆਣ ਕੇ ਗੱਲਾਂ ਕਰਦੇ ਸੀਗੇ। ਰਿਸਪੌਂਸ ਹੈ ਤਾਂ ਹੀ ਆ, ਪ੍ਰੇਮ ਬਹੁਤ ਕਰਦੇ ਲੋਕ। ਬਾਕੀ ਬਹੁਤ ਵਧੀਆ ਉੱਥੇ ਸੀਗਾ। ਇੱਥੇ ਵੀ ਪ੍ਰੋਗਰਾਮ ਆਇਆ ਸੀ, ਸਾਰੇ ਗੁਰਦੁਆਰੇ ਦੇਖ ਕੇ ਆਏ ਜੀ। 7 ਗੁਰਦੁਆਰੇ ਆ ਇੱਥੇ, ਉਹ ਸਾਰੇ ਨੋਟ ਕੀਤੇ ਹੈ ਮੇਰੇ। ਤੇ ਉੱਦਾਂ ਦਾ ਚੇਤਾ ਨਹੀਂ ਰਹਿੰਦਾ ਇੰਨਾ, ਥੋੜ੍ਹਾ ਜਿਹਾ ਭੁੱਲ ਜਾਂਦਾ ਮੈਂ। ਤੇ ਗੁਰਦੁਆਰਿਆਂ 'ਚ ਵੀ ਬਹੁਤ ਰਿਸਪੌਂਸ ਮਿਲਿਆ। ਤੇ ਬਾਕੀ ਜਿਹੜੇ ਆਪਣੇ ਤੁਹਾਡੀ ਹੈਗੀ ਸਿਕਿਉਰਿਟੀ ਵੀ ਬਹੁਤ ਵਧੀਆ ਰਿਸਪੌਂਸ ਦੇ ਰਹੀ ਹੈ। ਸਾਡੇ ਨਾਲ ਵੀ ਗਏ ਸੀ ਤੇ ਬਹੁਤ ਵਧੀਆ ਲੋਕ, ਬਹੁਤ ਚੰਗੇ ਲੱਗੇ ਜੀ। ਵਰਤਾਅ ਬਹੁਤ ਚੰਗਾ ਲੋਕਾਂ ਦਾ। ਬਾਕੀ ਗਰੀਬੀ ਵਗੈਰਾ ਤਾਂ ਸਾਡੇ ਇੰਡੀਆ 'ਚ ਵੀ ਹੈਗੀ, ਇੱਥੇ ਵੀ ਹੈਗੀ। ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਕੋਈ ਖਾਸ ਗੱਲ ਨਹੀਂ, ਉਹਦਾ ਕੋਈ ਮਤਲਬ ਨਹੀਂ ਗਿਆ। ਉਹ ਤਾਂ ਸਾਰੇ ਤਰ੍ਹਾਂ ਦੇ ਲੋਕ, ਅਮੀਰ ਨਹੀਂ ਹੋ ਸਕਦੇ ਸਾਰੇ, ਗਰੀਬ ਨਹੀਂ ਹੋ ਸਕਦੇ। ਤੇ ਬਾਕੀ ਮੈਨੂੰ ਤਾਂ ਮੈਂ ਫਸਟ ਵਾਰ ਆਇਆ ਜੀ ਇੱਥੇ, ਮੈਨੂੰ ਬਹੁਤ ਚੰਗਾ ਲੱਗਿਆ ਜੀ। ਲੋਕਾਂ ਨਾਲ ਜਿੰਨਾ ਰਿਸਪੌਂਸ ਦਿੱਤਾ ਨਾ, ਪ੍ਰੇਮ ਦਿੱਤਾ, ਉਹ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਹਾਂਜੀ। ਤੁਸੀਂ ਦੱਸੋ ਜੀ, ਤੁਸੀਂ ਵੀ ਇੱਥੇ ਬਾਬਾ ਜੀ ਦੇ ਨਾਲ ਖੜੇ ਹੋ, ਤੁਹਾਨੂੰ ਕਿਹਦਾ ਲੱਗ ਰਿਹਾ? ਬਾਬਾ ਜੀ ਦੇ ਨਾਲ ਕੀ ਗੱਲਬਾਤ ਹੋਈ ਤੁਹਾਡੀ? ਮੈਂ ਬਾਬਾ ਜੀ ਨੂੰ ਪੁੱਛਿਆ ਵੀ ਕਿੱਥੋਂ ਆਏ ਤੇ ਤੁਹਾਨੂੰ ਪਾਕਿਸਤਾਨ ਆ ਕੇ ਕਿਹਦਾ ਲੱਗ ਰਿਹਾ? ਇਥੋਂ ਦੇ ਤੁਹਾਨੂੰ ਲੋਕ ਇਹ ਕਿੱਧਰ ਜਾ ਰਹੀਆਂ? ਚਲੋ ਖੈਰ ਪੂਰਾ ਕਰਦੇ ਹੋ, ਫਿਰ ਗਾਇਬ ਨਾ ਹੋ ਜਾਣ। ਨਹੀਂ ਹੁੰਦੇ। ਅੱਛਾ, ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਆ ਕੇ ਤੁਹਾਨੂੰ ਕਿਹੋ ਜਿਹਾ ਲੱਗਿਆ? ਉਹ ਕਹਿੰਦੇ ਸਾਨੂੰ ਬਹੁਤ ਚੰਗਾ ਲੱਗਿਆ। ਮੈਂ ਕਿਹਾ ਸਾਡੀ ਇੰਤਜ਼ਾਮੀਆਂ ਲੋਕ ਉਹ ਕਿਹੋ ਜਿਹੇ ਲੱਗ ਰਹੇ? ਉਹ ਬਾਬਾ ਜੀ ਦੱਸ ਰਹੇ ਸੀ ਕਿ ਵੀ ਬੜੇ ਚੰਗੇ ਲੋਕ ਆ, ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਖਾਣਾ ਅੱਛਾ ਮਿਲ ਰਿਹਾ, ਲੰਗਰ ਵੀ ਠੀਕ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ। ਇਹ ਬਾਬਾ ਜੀ ਇਹੀ ਗੱਲਾਂ ਕਰ ਰਹੇ ਸੀ। ਅੱਛਾ। ਹਾਂਜੀ। ਨਹੀਂ ਜੀ, ਇਹ ਤੇ ਬਾਬਾ ਜੀ ਬੜੇ ਖੁਸ਼ ਲੱਗ ਰਹੇ ਇੱਥੇ ਆ ਕੇ ਕਿ ਇਹਨਾਂ ਨੇ ਜਿਹੜਾ ਦੱਸਿਆ ਕਿ ਖਾਸ ਕਰ ਇਹਨਾਂ ਦਾ ਜਿੱਦਾਂ ਦਾ ਇਸਤਕਬਾਲ। ਵੈਸੇ ਸੋਚਿਆ ਸੀ ਤੁਸੀਂ ਕਿ ਤੁਹਾਨੂੰ ਇਦਾਂ ਦਾ ਵਾਰਮ ਵੈਲਕਮ ਹੋਏਗਾ ਅੱਗੇ? ਅਸੀਂ ਪਹਿਲਾਂ ਤਾਂ ਸੁਣਦੇ ਹੁੰਦੇ ਸੀ ਵੀ ਪਾਕਿਸਤਾਨ ਦੇ ਲੋਕ ਜਿਹੜੇ ਹੈ ਨਾ, ਮੀਡੀਆ ਵਗੈਰਾ 'ਚ ਨਾ ਮਤਲਬ ਪਤਾ ਹੀ ਲੱਗ ਜਾਂਦਾ ਅੱਜ ਕੱਲ੍ਹ ਚੈਨਲ ਵਗੈਰਾ 'ਚ ਵੀ ਬਹੁਤ ਪ੍ਰੇਮੀ ਬੰਦੇ ਆ, ਵੀ ਜਿੱਦਾਂ ਦਾ ਲੋਕ ਕਹਿੰਦੇ ਨਾ ਉਹ ਚੀਜ਼ ਹੈ ਨਹੀਂ ਗੀ। ਤੇ ਇੰਡੀਆ ਤੇ ਪਾਕਿਸਤਾਨ ਇਹ ਤਾਂ ਭਾਈ ਭਾਈ ਆ, ਇਹ ਕੋਈ ਫਰਕ ਥੋੜ੍ਹੀ ਆ। ਇਹਨਾਂ ਦਾ ਰਿਲੇਸ਼ਨ ਪਹਿਲਾਂ ਹੀ ਸੀਗਾ ਤੇ ਇਹ ਅੱਜ ਜੇ ਪਾਰਟੀਸ਼ਨ ਹੋ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਹਾਂ, ਜਿਹੜਾ ਪ੍ਰੇਮ ਅਲੱਗ ਚੀਜ਼ ਆ ਤੇ ਪਾਰਟੀਸ਼ਨ ਅਗਲ ਚੀਜ਼ ਆ। ਲੋਕ ਚਾਹੁੰਦੇ ਆ, ਜਿਹੜੇ ਤੁਹਾਨੂੰ ਉਧਰ ਲੋਕ ਗਲਤ ਗੱਲਾਂ ਸੁਣਾਉਂਦੇ ਸੀ ਵੀ ਉਧਰ ਨਹੀਂ ਜਾਣਾ, ਉਹ ਲੋਕ ਜਿਨ੍ਹਾਂ ਨੂੰ ਨਹੀਂ। ਮੇਰੀ ਗੱਲ ਸੁਣੋ, ਹਕੀਕਤ ਮੈਂ ਦੱਸ ਰਿਹਾ। ਹਾਂਜੀ, ਹਕੀਕਤ ਹੀ ਤਾਂ ਅਸੀਂ ਪੁੱਛੀ। ਨਹੀਂ, ਹਕੀਕਤ ਮੈਂ ਦੱਸ ਰਿਹਾ। ਮੈਨੂੰ ਕਹਿੰਦੇ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਨਾ, ਮੇਰਾ ਪੋਤਾ ਗਿਆ ਆਸਟ੍ਰੇਲੀਆ ਸਟੱਡੀ ਬੇਸ ਤੇ ਕਹਿੰਦਾ ਤੁਹਾਡਾ ਵੀਜ਼ਾ ਨਹੀਂ ਲੱਗਣਾ। ਮੈਂ ਕਿਹਾ ਇਹ ਝੂਠ ਗੱਲਾਂ ਆ ਤੁਹਾਡੇ ਕੋਲ, ਕਿਉਂ ਕਰਦੇ ਇਦਾਂ ਦੀਆਂ? ਮੈਂ ਕਿਹਾ ਇਹ ਤਾਂ ਕੋਈ ਗੱਲ ਹੀ ਨਹੀਂ। ਮੇਰੇ ਇੱਕ ਰਿਸ਼ਤੇਦਾਰੀ ਆ, ਸਾਲਾ ਹੀ ਹੈ, ਉਹ 5 ਵਾਰ ਆ ਗਿਆ ਲਗਾਤਾਰ, ਪਿਛਲੇ ਸਾਲ ਵੀ ਆਇਆ ਸੀਗਾ। ਉਹਨੇ ਕਿਹਾ ਕੋਈ ਕਹਿੰਦਾ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਗੀ। ਉਹਦੇ ਬੇਟੇ ਵੀ 2 ਗਏ, ਉਹ ਬੇਟਿਆਂ ਕੋਲ ਜਾ ਕੇ ਆਇਆ ਸੀਗਾ। ਇਹ ਝੂਠ ਹੈ ਜੀ, ਪੂਰੀ ਝੂਠ ਹੈ ਜੀ। ਪੂਰੀ ਦੁਨੀਆ ਦੇ ਵਿੱਚ ਕੋਈ ਵੀ ਐਸਾ ਮੁਲਕ ਨਹੀਂ ਜਿੱਥੇ ਪਾਕਿਸਤਾਨੀ ਨਹੀਂ ਰਹਿੰਦੇ। ਆਸਟ੍ਰੇਲੀਆ 'ਚ ਪਾਕਿਸਤਾਨੀ ਨਹੀਂ ਹੈ। ਮੈਂ ਕਿਹਾ ਸਾਰੇ ਵਰਲਡ 'ਚ ਪਾਕਿਸਤਾਨੀ, ਇੰਡੀਆ ਵਾਲੇ ਸਾਰੇ ਵਰਲਡ 'ਚ ਆ। ਤੇ ਇਹ ਲੋਕ ਅਫਵਾਹਾਂ ਫੈਲਾਉਂਦੇ ਆ, ਮੀਡੀਆ ਦਾ ਪ੍ਰੋਪਗੈਂਡਾ। ਹਾਂਜੀ, ਮੀਡੀਆ ਹੀ ਕਰਦਾ। ਮੀਡੀਆ ਕਈ ਤਰ੍ਹਾਂ ਦਾ ਮੀਡੀਆ ਲੋਕਾਂ ਨੂੰ ਡਰਾਉਂਦਾ। ਹਾਂ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਕੀ ਮੈਸੇਜ ਦੇਣਾ ਚਾਹੋਗੇ ਉੱਥੇ ਵਾਲੇ ਲੋਕਾਂ ਨੂੰ, ਇੰਡੀਆ ਵਾਲੇ ਲੋਕਾਂ ਨੂੰ? ਇੰਡੀਆ ਵਾਲੇ ਲੋਕਾਂ ਨੂੰ ਤਾਂ ਇਹੀ ਕਵਾਂਗੇ ਜੀ ਵੀ ਉੱਥੋਂ ਦੇ ਲੋਕ ਜਿਹੜੇ ਸਾਨੂੰ ਪ੍ਰੇਮ ਬਹੁਤ ਕਰਦੇ, ਉਹ ਚਾਹੁੰਦੇ ਆ ਵੀ ਆਣ ਕੇ ਮਿਲੋ। ਹਾਂ, ਬਾਬੇ ਦੀ ਧਰਤੀ ਤੇ ਆਣ ਕੇ ਮਿਲੋਗੇ ਤੇ ਆਪਣੇ ਆਪ ਹੀ ਸਾਰੇ ਲੋਕ ਮਿਲ ਜਾਂਦੇ ਇੱਥੇ ਲਗਭਗ। ਮੇਰੀ ਹੋਰ ਮੈਂ ਲਗਭਗ ਇੱਥੇ ਮੈਂ ਹੁਣ ਇੱਥੇ ਪੁੱਛਿਆ, ਲੋਕਲ ਵਾਲੇ ਬੰਦੇ ਨੂੰ ਲੋਕਲ ਦਾ ਪਤਾ ਹੁੰਦਾ, ਆ ਜਿਹੜੇ ਸੇਵਾਦਾਰ ਕੰਮ ਕਰਦੇ। ਮੈਂ ਇਹਨੂੰ ਪੁੱਛਿਆ ਬਾਬੇ ਦੀ ਜ਼ਮੀਨ ਇੱਥੇ ਕਿੰਨੀ ਕੁ? ਇਹਨੇ 750 ਆਪਣੇ ਮੁਰੱਬਾ ਦੱਸਿਆ ਜੀ। 750 ਮੁਰੱਬਾ? ਹਾਂ, ਬਾਬੇ ਦੀ ਜ਼ਮੀਨ। ਹਾਂ, ਇੰਨੀ ਤਾਂ ਉਧਰ ਵੀ ਨਹੀਂ ਹੈ ਨਾ, ਇਧਰ ਕਿਤੇ ਵੀ ਹੈ ਨਹੀਂ। ਮੈਂ ਕਿਹਾ ਵਰਲਡ 'ਚ ਹੈ ਨਹੀਂ, ਵਰਲਡ 'ਚ ਹੈ ਨਹੀਂ ਆਪਾਂ ਕੋਈ। ਹਾਂਜੀ, ਇਹ ਗੱਲ ਤਾਂ ਸਹੀ। ਹਾਂ, ਬਾਕੀ ਆ ਜਿਹੜੇ ਲੋਕ ਇੱਥੇ ਰਹਿ ਰਹੇ ਇਹ ਦੱਸ ਰਹੇ ਸੀਗੇ, ਕਹਿੰਦੇ ਵੀ ਲੀਜ਼ ਤੇ ਬੈਠੇ ਆ। ਉਹ ਤਾਂ ਵੈਰੀ ਗੱਲ ਇਸਤੇਮਾਲ ਤਾਂ ਲਿਆਂਦੀ ਹੈ। ਹਾਂ, ਵੀ ਉਹ ਤਾਂ ਗੁਰਦੁਆਰਾ ਸਾਹਿਬ ਨੂੰ ਆਉਂਦਾ ਹੀ ਆ ਕੁਛ, ਤਾਂ ਹੀ ਐਡਾ ਵੱਡਾ ਜਿਹੜਾ ਸਟਰਕਚਰ ਚੱਲਦਾ ਜੀ, ਇਹਦਾ ਖਰਚਾ ਪਾਣੀ ਜੋ ਸੇਵਾਦਾਰ ਵਗੈਰਾ ਖਰਚਾ ਵੀ ਹੈਗਾ। ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ, ਮਿਹਰਬਾਨੀ। ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਫਿਰ ਆਓਗੇ ਤੇ ਫਿਰ ਵੀ ਮਿਲਾਂਗੇ। ਕੋਈ ਨਹੀਂ, ਜੇ
ਇੱਥੋਂ ਦਾ ਅੰਜਨ ਪਾਣੀ ਖਾਇਆ ਤਾਂ ਆ ਜਾਾਂਗੇ।